ਸਿਮਰਨਜੀਤ ਸਿੰਘ ਮਾਨ ਮੌਜੂਦ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। मैं इंटरव्यूज़ तो देते इस उत्ते तुसी ले लो सारा मेरा यह कहा होया तो मेरा मतलब है कि जो माहौल कल बनाया है इन्नियां गिरफ्तारियां कीतियां पंजाब पुलिस ने भगवंत जी ने वो तां कीतियां गईयां कि इत्थे इकट्ठ ना होवे, तां ही इंटरनेट बंद कीती गई है, तां ही जिहड़े जेल दे विच बैठे आ उन्हां तो इंटरव्यूज़ करा रहे है। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ ਸਾਡੇ ਨਾਲ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ ਸਾਡੇ ਨਾਲ। ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ,
ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ
ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ।
ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਗਾ ਕਿ ਜਿਹੜੇ
ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ। ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ। ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ। ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ। ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ। ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ?
ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ,
ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ।
ਸਾਡੇ ਨਾਲ ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ
ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ, ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ, ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ, ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ
ਭੋਗ ਤੇ ਬਰਸੀ ਦੇ ਉੱਤੇ ਜਾਊਂਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਬਿਲਕੁਲ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਬਿਲਕੁਲ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਬਿਲਕੁਲ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ,
ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ।
ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲੋਰਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ, ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ। ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲੌਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲੌਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ, ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ। ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲੌਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲੌਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ, ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ।
ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ
ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ।
ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ ਸਾਡੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ ਸਾਡੇ ਨਾਲ। ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ
ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ। ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਤਾਂ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਿਮਰਨਜੀਤ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ। ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ। ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ?
ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ। ਜੀ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ। ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ। ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨਜੀਤ ਸਿੰਘ ਮਾਨ ਨੇ ਤਾਂ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ। ਤਾਂ ਹੀ
ਜਿਹੜੇ ਜੇਠ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ।
ਸਾਡੇ ਨਾਲ ਸਿਮਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ, ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ, ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ
ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ
ਭੋਗ ਤੇ ਬਰਸੀ ਦੇ ਉੱਤੇ ਜਾਊਂਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਬਿਲਕੁਲ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਬਿਲਕੁਲ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ। ਬਿਲਕੁਲ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ,
ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਅਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸੀ ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਅਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ
ਭੋਗ ਤੇ ਬਰਸੀ ਦੇ ਉੱਤੇ ਜਾਊਂਗੇ। ਮਾਨ ਸਾਹਿਬ ਲੌਰਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ ਬਿਲਕੁਲ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲੌਰਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ ਸਾਡੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਊਂਗੇ। ਮਾਨ ਸਾਹਿਬ ਲੌਰਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ ਬਿਲਕੁਲ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲੌਰਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ ਸਾਡੇ ਨਾਲ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਊਂਗੇ। ਮਾਨ ਸਾਹਿਬ ਲੌਰਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ ਬਿਲਕੁਲ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲੌਰਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ ਸਾਡੇ ਨਾਲ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ,
ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ।
ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ। ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ। ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ।
ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ, ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਤਾਂ ਕੀ ਆਏ ਹੈਗੇ ਅੱਜ। ਫਿਰ ਜੀ, ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ
ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ, ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਪਹਿਲਾਂ ਇੱਥੇ ਪਹੁੰਚੇ ਹੋ, ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ, ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ, ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ।
ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ
ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ। ਅੱਜ ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ। ਅੱਜ ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ?
ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ,
ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ।
ਸਾਡੇ ਨਾਲ ਸਿਮਰਨੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ, ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ, ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ
ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸੁਣੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ। ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ
ਭੋਗ ਤੇ ਬਰਸੀ ਦੇ ਉੱਤੇ ਜਾਊਂਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ ਬਿਲਕੁਲ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ ਬਿਲਕੁਲ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੀ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਜੀ ਹਾਂ ਬਿਲਕੁਲ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ,
ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ, ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ, ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ।
ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ। ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ, ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ। ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ, ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅਮਰਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ।
ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ। ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰਨ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ
ਮੂਸੇਵਾਲ ਸਾਹਿਬ ਦੇ ਨਾਲ ਗਵਈਏ ਪ੍ਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਪ੍ਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ। ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ, ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ। ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਪ੍ਰੇਮ ਕਰਦੇ ਸੀਗੇ, ਉਹ ਕੋਈ ਵੀ ਨਹੀਂ ਆਇਆ। ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ, ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ। ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ। ਹਾਂ, ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ।
ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ, ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ ਬਣਾਇਆ ਹੈ ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਭਗਵੰਤ ਜੀ ਨੇ ਉਹ ਤਾਂ ਕੀਤੀਆਂ ਗਈਆਂ ਕਿ ਇੱਥੇ ਇਕੱਠ ਨਾ ਹੋਵੇ ਤਾਂ ਹੀ ਇੰਟਰਨੈਟ ਬੰਦ ਕੀਤੀ ਗਈ ਹੈ ਤਾਂ ਹੀ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਤੋਂ ਇੰਟਰਵਿਊਜ਼ ਕਰਾ ਰਹੇ ਹੈ ਉਹਨਾਂ ਦੀ ਇੰਟਰਵਿਊ ਸੁਣ ਕੇ ਜਿੰਨੇ ਵੀ ਮੂਸੇਵਾਲ ਸਾਹਿਬ ਦੇ ਨਾਲ ਗਵਈਏ ਫਰੇਮ ਕਰਦੇ ਸੀਗੇ ਉਹ ਕੋਈ ਵੀ ਨਹੀਂ ਆਇਆ ਕਿਉਂ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਠੋਕ ਦੇਵਾਂਗੇ ਜੇ ਮੂਸੇਵਾਲ ਦੇ ਭੋਗ ਤੇ ਬਰਸੀ ਦੇ ਉੱਤੇ ਜਾਓਗੇ। ਮਾਨ ਸਾਹਿਬ ਲਾਰੈਂਸ ਦੀਆਂ ਇੰਟਰਵਿਊਆਂ ਆ ਜਾਣੀਆਂ, ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਜਾਣੀ, ਇਹਨਾਂ ਬਾਰੇ ਕੀ ਕਹੋਗੇ? ਮੈਂ ਦੱਸ ਤਾਂ ਦਿੱਤਾ ਕਿ ਇਹ ਫਿਰ ਗਵਈਏ ਨਹੀਂ ਆਏ ਹੈਗੇ ਅੱਜ ਫਿਰ ਜੋ ਕੁਝ ਸਰਕਾਰ ਕਰਾਉਣਾ ਚਾਹੁੰਦੀ ਸੀ ਉਹ ਕਾਮਯਾਬ ਹੋ ਗਈ ਹੈ ਜੀ ਹਾਂ। ਤਾਂ ਇਸ ਵਕਤ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰੀ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਕੁਝ ਸਰਕਾਰ ਕਰਵਾਉਣਾ ਚਾਹੁੰਦੀ ਸੀ ਉਸ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆਈ ਆ। ਬੇਸ਼ੱਕ ਉਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰੀ ਹੋਵੇ, ਬੇਸ਼ੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਆਂ ਨੂੰ ਲੈ ਕੇ ਗੱਲਬਾਤ ਕਰੀ ਹੋਵੇ, ਇੱਥੇ ਸਿਮਰਨਜੀਤ ਸਿੰਘ ਮਾਨ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੇ
ਗਾਉਣ ਵਾਲੇ ਗਵਈਏ ਸਿੱਧੂ ਮੂਸੇਵਾਲੇ ਦੇ ਨਾਲ ਗਾਉਂਦੇ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਬਹੁਤ ਥੋੜ੍ਹੇ ਦੇਖਣ ਨੂੰ ਮਿਲੇ ਨੇ। ਇੱਥੇ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈਗਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਮੁਲਾਕਾਤਾਂ ਹੋਣਗੀਆਂ। ਸਾਡੇ ਨਾਲ ਸਿਮਰ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਸੀਂ ਇੱਥੇ ਪਹੁੰਚੇ ਹੋ। ਸਿੱਧੂ ਮੂਸੇਵਾਲੇ ਦਾ 1 ਸਾਲ ਹੋ ਗਿਆ, ਹਾਲੇ ਤੱਕ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਸਰਕਾਰਾਂ ਲਗਮਾ ਰਹੀਆਂ ਨੇ ਇਸ ਇਨਸਾਫ ਨੂੰ। ਮੈਂ ਇੰਟਰਵਿਊਜ਼ ਤਾਂ ਦੇਤੇ, ਇਸ ਦੇ ਉੱਤੇ ਤੁਸੀਂ ਲੈ ਲਓ ਸਾਰਾ ਮੇਰਾ ਇਹ ਕਿਹਾ ਹੋਇਆ ਜੀ। ਤੇ ਮੇਰਾ ਮਤਲਬ ਹੈ ਕਿ ਜੋ ਮਾਹੌਲ ਕੱਲ੍ਹ ਬਣਾਇਆ ਹੈ, ਇੰਨੀਆਂ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ, ਭਗਵੰਤ ਜੀ ਨੇ, ਉਹ ਤਾਂ ਕੀਤੀਆਂ ਗਈਆਂ ਕਿ